100 दिन चोर दा एक दिन साथ दा राती 2 वारी पुलिस और डाकू ਜਿਹੜੇ ਆ ਨਾ ਉਹ ਆਮਣੇ ਸਾਹਮਣੇ ਹੋਏ ਆ। ਸਨ 2022 ਦੇ ਵਿੱਚ ਇਹ ਮੁਲਜ਼ਮ 21 ਵਾਰੀ ਪੁਲਿਸ ਨੇ ਗ੍ਰਿਫਤਾਰ ਕੀਤਾ। ਦੂਸਰੇ ਮੁਲਜ਼ਮ ਤੇ ਜਾਵਾਂਗੇ ਜਿਹੜਾ ਥਾਣਾ ਸਿਟੀ ਤਾਂਦਰਿਆਂ ਦੇ ਵਿੱਚ ਮੁਕਾਬਲੇ 'ਚ ਪਾਰ ਹੋਇਆ ਵਾ। 50 ਮੁਕੱਦਮਿਆਂ ਦੇ ਵਿੱਚ ਉਹ ਮੁਲਜ਼ਮ ਗ੍ਰਿਫਤਾਰ ਹੋਇਆ। ਇਹਨੂੰ ਛੋਟੇ ਡਾਕੂ ਤੋਂ ਵੱਡਾ ਡਾਕੂ ਬਣਾਉਣ ਵਾਲਾ ਕੌਣ ਆ? अस्सलाम वालेकुम। अच्छा जी, फैसलाबाद के अंदर राती 2 वारी पुलिस ते डाकू जिहड़े आ ना आमने सामने होए, जिहदे विच 2 डाकू जिहड़े आ ना ਉਹਨਾਂ ਨੂੰ ਪਾਰ ਕਰ ਦਿੱਤਾ ਗਿਆ। ਇੱਕ ਪੁਲਿਸ ਮੁਕਾਬਲਾ ਜਿਹੜਾ ਵਾ ਉਹ ਹੋਇਆ ਜੀ ਸਿਟੀ ਤਾਂਦਲੈਲ ਦੇ ਇਲਾਕੇ ਦੇ ਵਿੱਚ, ਇੱਕ ਹੋਇਆ ਜੀ ਥਾਣਾ ਮਿਲਰ ਟਾਊਨ ਦੇ ਇਲਾਕੇ ਦੇ ਵਿੱਚ। ਸਾਰਿਆਂ ਦੀ ਸਟੋਰੀ ਉਹੀ ਪੁਰਾਣੀ ਆ ਕਿ ਡਾਕੂ ਜਿਹੜੇ ਸੀਗੇ ਆਪਣੇ ਸਾਥੀ ਨੂੰ ਛੁਡਾਉਣ ਵਾਸਤੇ ਆਏ, ਆਪਣੇ ਹੀ ਸਾਥੀਆਂ ਦੀ ਫਾਇਰਿੰਗ ਦੇ ਨਾਲ ਇਹ ਹੋ ਗਿਆ ਉਹ ਹੋ ਗਿਆ। ਲੇਕਿਨ ਤੁਹਾਨੂੰ ਅੱਜ ਜਿਹੜੀ ਅੰਦਰ ਵਾਲੀ ਗੱਲ ਦੱਸਣ ਲੱਗਾ ਵਾਂ ਇਹ ਸਭ ਤੋਂ ਅਹਿਮ ਆ। ਇਹਨੂੰ ਦੇਖ ਕੇ ਤੁਸੀਂ ਅੱਜ ਫੈਸਲਾ ਕਰਨਾ ਵਾ, ਕਿਆ ਜਰਾਇਮ ਦੀ ਬੁਨਿਆਦ ਰੱਖਣ ਵਾਲੇ ਸਾਡੇ ਪੁਲਿਸ ਅਹਿਲਕਾਰ ਨੇ, ਕਿਆ ਜਰਾਇਮ ਦੀ ਬੁਨਿਆਦ ਰੱਖਣ ਵਾਲਾ ਸਾਡਾ ਮੁਆਸ਼ਰਾ ਵਾ, ਕਿਆ ਜਰਾਇਮ ਦੀ ਬੁਨਿਆਦ ਰੱਖਣ ਵਾਲੀਆਂ ਸਾਡੀਆਂ ਮੁਅੱਜ਼ਜ਼ ਅਦਾਲਤਾਂ ਨੇ। ਸਿਰਫ ਫੈਸਲਾ ਤੁਸੀਂ ਅੱਜ ਕਰ ਦੇਣਾ ਵਾ। ਜਨਾਬੀ ਅਲੀ, ਮੈਂ ਇੱਕ ਮੁਲਜ਼ਮ ਦਾ ਨਾਮ ਲੈਣ ਲੱਗਾ ਜੀ, ਉਹਦਾ ਨਾਮ ਆ ਜੀ ਹਸਨੈਨ, ਜ਼ਿਲ੍ਹਾ ਨਨਕਾਣਾ ਦਾ ਇਹ ਰਹਿਣ ਵਾਲਾ ਵਾ। ਅੱਜ ਰਾਤੀ ਮਿਲਰ ਟਾਊਨ ਦੇ ਅੰਦਰ ਮੁਕਾਬਲੇ ਦੇ ਵਿੱਚ ਇਹਨੂੰ ਪਾਰ ਕਰ ਦਿੱਤਾ ਗਿਆ। ਜ਼ਿਆਦਾ ਦੂਰ ਨਹੀਂ ਜਾਣਾ, ਸਨ 2022 ਦੇ ਵਿੱਚ ਇਹ ਮੁਲਜ਼ਮ 21 ਵਾਰੀ ਪੁਲਿਸ ਨੇ ਗ੍ਰਿਫਤਾਰ ਕੀਤਾ। ਪੁਲਿਸ ਨੇ ਮਿਹਨਤ ਕੀਤੀ, ਪੁਲਿਸ ਨੇ ਟੈਕਨੋਲੋਜੀ ਲਾਈ, ਪੁਲਿਸ ਨੇ ਪੈਟਰੋਲ ਲਾਇਆ, ਪੁਲਿਸ ਨੇ ਆਪਣੀ ਜਾਨ ਖਤਰੇ 'ਚ ਪਾਈ। ਇਸ ਮੁਲਜ਼ਮ ਨੂੰ ਕਿੰਨੀ ਵਾਰੀ ਜਨਾਬ ਗ੍ਰਿਫਤਾਰ ਕੀਤਾ? 21 ਵਾਰੀ। ਯਾਨੀ ਕਿ 1 ਮਹੀਨੇ ਦੇ ਵਿੱਚ 2 ਵਾਰੀ ਇਹ ਮੁਲਜ਼ਮ ਗ੍ਰਿਫਤਾਰ ਹੁੰਦਾ ਰਿਹਾ। ਉਸ ਤੋਂ ਬਾਅਦ ਇਹ ਅਦਾਲਤ ਪੇਸ਼ ਹੁੰਦਾ ਰਿਹਾ, ਛੁੱਟਦਾ ਕਿੱਦਾਂ ਰਿਹਾ? ਸਿਰਫ ਇਹ ਮੇਰਾ ਮਾਸੂਮਾਨਾ ਜਿਹਾ ਸਵਾਲ ਆ ਸਾਡੇ ਆਈਜੀ ਪੰਜਾਬ ਸਾਹਿਬ ਨੂੰ, ਸਾਡੇ ਚੀਫ ਜਸਟਿਸ ਸਾਹਿਬ ਨੂੰ, ਸਾਡੇ ਮੁਆਸ਼ਰੇ ਨੂੰ, ਕਿ ਇੱਕ ਮੁਲਜ਼ਮ 22 ਵਾਰੀ ਪੁਲਿਸ ਗ੍ਰਿਫਤਾਰ ਕਰਦੀ ਆ, 22 ਉਹਦੇ ਤੇ ਮੁਕੱਦਮਾਤ ਨੇ 1 ਸਾਲ ਦੇ ਅੰਦਰ। ਉਹਨੂੰ ਸਾਡੇ ਸ਼ਹਿਰੀ ਪਛਾਣਨ ਤੋਂ ਇਨਕਾਰ ਕਰਦੇ ਰਹੇ ਆ, ਸਾਡੀ ਪੁਲਿਸ ਸਹੀ ਤਫਤੀਸ਼ ਨਹੀਂ ਕਰਦੀ ਰਹੀ, ਸਾਡੇ ਮੁਅੱਜ਼ਜ਼ ਜੱਜ ਸਾਹਿਬਾਨ ਨੂੰ ਛੱਡਦੇ ਰਹੇ ਆ। ਬਸ ਮੈਨੂੰ ਇਹਦਾ ਜਵਾਬ ਦੇ ਦਿਓ ਤੇ ਆਇੰਦਾ ਮੇਰਾ ਖਿਆਲ ਆ ਕਿ ਜੁਰਮ ਜਿਹੜਾ ਵਾ ਅੱਧਾ ਰਹਿ ਜਾਏਗਾ। ਇਹ ਜਨਾਬੇ ਲਈ ਇੱਕ ਮੁਲਜ਼ਮ ਦੀ ਤੁਹਾਨੂੰ ਮੈਂ ਗੱਲ ਦੱਸ ਰਿਹਾ ਵਾਂ। ਦੂਸਰੇ ਮੁਲਜ਼ਮ ਤੇ ਜਾਵਾਂਗੇ ਜਿਹੜਾ ਥਾਣਾ ਸਿਟੀ ਤਾਂਦਰਿਆਂ ਦੇ ਵਿੱਚ ਮੁਕਾਬਲੇ 'ਚ ਪਾਰ ਹੋਇਆ ਵਾ। ਉਹਦੇ ਤੇ ਕਿੰਨੇ ਮੁਕੱਦਮੇ ਨੇ ਭਲਾ? 50 ਮੁਕੱਦਮੇ। ਯਾਨੀ ਕਿ 50 ਮੁਕੱਦਮਿਆਂ ਦੇ ਵਿੱਚ ਉਹ ਮੁਲਜ਼ਮ ਗ੍ਰਿਫਤਾਰ ਹੋਇਆ। 50 ਮੁਕੱਦਮਿਆਂ ਤੋਂ ਬਾਅਦ ਉਹ ਬਾਹਰ ਆਉਂਦਾ ਰਿਹਾ। 50 ਮੁਕੱਦਮਿਆਂ ਤੋਂ ਬਾਅਦ ਉਹ ਪੁਲਿਸ ਮੁਕਾਬਲੇ 'ਚ ਪਾਰ ਹੋ ਗਿਆ। ਇਹਨੂੰ ਛੋਟੇ ਡਾਕੂ ਤੋਂ ਵੱਡਾ ਡਾਕੂ ਬਣਾਉਣ ਵਾਲਾ ਕੌਣ ਆ? ਇਹਦਾ ਜਵਾਬ ਵੀ ਤੁਸੀਂ ਕਮੈਂਟ ਸੈਕਸ਼ਨ 'ਚ ਦੇਣਾ ਵਾ। ਮੇਰੇ ਕੋਲ ਅੱਜ ਤੱਕ ਇਹਦਾ ਜਵਾਬ ਨਹੀਂ ਮਿਲਿਆ ਕਿ ਇਹਦਾ ਕਸੂਰਵਾਰ ਕੌਣ ਆ। ਸਾਡੀ ਪੁਲਿਸ ਕਸੂਰਵਾਰ ਆ, ਸਾਡੇ ਸ਼ਹਿਰੀ ਕਸੂਰਵਾਰ ਆ, ਸਾਡੀਆਂ ਅਦਾਲਤਾਂ ਕਸੂਰਵਾਰ ਆ ਕਿ ਇੱਕ ਬੰਦਾ 50 ਮੁਕੱਦਮਿਆਂ ਦੇ ਵਿੱਚ ਮੁਲੱਵਸ ਹੋ ਗਿਆ, ਬਾਰ-ਬਾਰ ਜੇਲ੍ਹ ਜਾਂਦਾ ਰਿਹਾ, ਬਾਰ-ਬਾਰ ਪੁਲਿਸ ਉਹਨੂੰ ਫੜਦੀ ਰਹੀ, ਬਾਰ-ਬਾਰ ਉਹ ਵਕੀਲ ਕਰਦਾ ਰਿਹਾ, ਬਾਰ-ਬਾਰ ਉਹਨੂੰ ਜ਼ਮਾਨਤਾਂ ਮਿਲਦੀਆਂ ਰਹੀਆਂ। ਉਹਨੇ ਬਾਹਰ ਆ ਕੇ ਬੰਦਿਆਂ ਨੂੰ ਫੱਟੜ ਕੀਤਾ, ਬਾਹਰ ਆ ਕੇ ਕਤਲੋ ਗਾਰਤ ਕੀਤੀ, ਬਾਹਰ ਆ ਕੇ ਡਕੈਤੀਆਂ ਕੀਤੀਆਂ, ਬਾਹਰ ਆ ਕੇ ਚੋਰੀਆਂ ਕੀਤੀਆਂ। ਕਿਆ ਕਿਸੇ ਬੰਦੇ ਨੇ ਵੀ ਜੱਜ ਸਾਹਿਬ ਨੂੰ ਇਹ ਨਹੀਂ ਦੱਸਿਆ ਕਿ ਸਾਰੇ ਇਹਦੇ ਤੇ 50 ਪਰਚੇ ਨੇ? ਇਹ ਜਿਹੜਾ ਦੂਸਰਾ ਹਸਨੈਨ ਆ 1 ਸਾਲ ਦੇ ਵਿੱਚ 21 ਵਾਰੀ ਜੇਲ੍ਹ ਜਾ ਚੁੱਕਿਆ ਵਾ। ਇਹ ਕਿਸੇ ਨੇ ਨਾ ਦੱਸਿਆ ਕਿਹਦਾ ਕਸੂਰ ਆ ਕਿਹਦਾ ਨਹੀਂ। ਇਹਦਾ ਫੈਸਲਾ ਤੁਸੀਂ ਕਰਨਾ ਵਾ। ਮੈਂ ਸਿਰਫ ਇੰਨੀ ਗੱਲ ਕਰਾਂਗਾ ਕਿ ਅਗਰ ਪੁਲਿਸ ਅਹਿਲਕਾਰ ਕੰਮ ਕਰਦੇ ਨੇ ਉਹਨੂੰ ਉਹਦੀ ਸ਼ਾਬਾਸ਼ ਦੇਣੀ ਚਾਹੀਦੀ ਆ, ਜਿਹੜਾ ਬੰਦਾ ਜਿੰਨਾ ਕੰਮ ਕਰਦਾ ਵਾ। ਅਗਰ ਪੁਲਿਸ ਨੇ ਇਹਨੂੰ 21 ਵਾਰੀ ਫੜਿਆ ਵਾ, 21 ਵਾਰੀ ਫੜ ਕੇ ਹਵਾਲਾਤ ਦਿੱਤਾ ਵਾ, 21 ਵਾਰੀ ਫੜ ਕੇ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਵਾ, ਤੇ ਫਿਰ ਗੁਨਾਹ ਕਿਸੇ ਨਾ ਕਿਸੇ ਦੇ ਬੰਦੇ ਦਾ ਤਾਂ ਹੈਗਾ ਨਾ। ਪੁਲਿਸ ਦਾ ਗੁਨਾਹ ਜਿੰਨਾ ਕਿੱਥੇ ਹੈਗਾ ਵਾ ਉਹ ਸਾਰਿਆਂ ਨੂੰ ਸਮਝ ਆ ਗਈ ਆ। 50 ਪਰਚਿਆਂ ਦੇ ਵਿੱਚ ਇਹ ਕਿੰਨੀ ਵਾਰੀ ਬੰਦਾ ਗ੍ਰਿਫਤਾਰ ਹੋਇਆ ਵਾ ਇਹ ਵੀ ਤੁਹਾਨੂੰ ਮੈਂ ਦੱਸ ਦੇਵਾਂ। ਚਲਾਨ ਬਰਖਲਾਫ, ਪੀਓ ਚਲਾਨ ਬਰਖਲਾਫ, ਚਲਾਨ ਬਰਖਲਾਫ, ਚਲਾਨ ਬਰਖਲਾਫ। ਦੋਨੇ ਡਾਕੂ ਜਿਹੜੇ ਆ ਇਸ ਟਾਈਮ ਇਸ ਦੁਨੀਆ ਤੇ ਨਹੀਂ ਹੈਗੇ। ਕਿਆ ਇਹ ਬੰਦੇ ਜਿਹੜੇ ਆ ਬਾਰ-ਬਾਰ ਗ੍ਰਿਫਤਾਰ ਹੁੰਦੇ ਰਹੇ, ਬਾਰ-ਬਾਰ ਅਦਾਲਤਾਂ 'ਚ ਪੇਸ਼ ਹੁੰਦੇ ਰਹੇ, ਬਾਰ-ਬਾਰ ਇਹਨਾਂ ਨੂੰ ਜ਼ਮਾਨਤਾਂ ਮਿਲਦੀਆਂ ਰਹੀਆਂ। ਲੇਕਿਨ ਇੱਕ ਦਿਨ ਫਿਰ ਪੁਲਿਸ ਫੈਸਲਾ ਹੀ ਕਰ ਲੈਂਦੀ ਹੈ ਨਾ ਕਿ ਅਗਰ ਇਹਨਾਂ ਨੂੰ ਅਸੀਂ ਬਾਰ-ਬਾਰ ਗ੍ਰਿਫਤਾਰ ਕਰਕੇ ਬਾਰ-ਬਾਰ ਮੁਅੱਜ਼ਜ਼ ਅਦਾਲਤਾਂ ਦੇ ਸਾਹਮਣੇ ਪੇਸ਼ ਕਰਾਂਗੇ, ਇਹ ਜ਼ਮਾਨਤਾਂ ਲੈਂਦੇ ਰਹਿਣਗੇ। ਲਿਹਾਜ਼ਾ ਜੋ ਅੱਜ ਹੋਇਆ ਵਾ ਇਹ ਠੀਕ ਹੋਇਆ ਵਾ ਜਾਂ ਗਲਤ ਹੋਇਆ ਵਾ, ਇਹ ਕਮੈਂਟ ਸੈਕਸ਼ਨ 'ਚ ਦੱਸੋ।